हाँ जी, ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਜਿਹੜੇ ਸਾਨੂੰ ਸੀਖ ਦਿੰਦੇ ਨੇ, ਸਾਨੂੰ ਦੱਸਦੇ ਹੈਗੇ ਨੇ ਕਿ ਅਸੀਂ ਆਪਣੀ ਜ਼ਿੰਦਗੀ ਕਿੱਦਾਂ ਗੁਜ਼ਾਰਨੀ ਹੈਗੀ ਹੈ। ਸਾਡਾ ਜਿਹੜਾ ਇਨਸਾਨ ਦੀ ਜ਼ਿੰਦਗੀ ਗੁਜ਼ਾਰਨ ਦਾ ਸਹੀ ਜਿਹੜਾ ਕਹਿੰਦੇ ਆ ਇੰਸਟਰਕਸ਼ਨ ਮੈਨਿਊ ਹੈਗਾ, ਉਹ ਸਾਨੂੰ ਕਿਸ ਤਰ੍ਹਾਂ ਸਮਝਾਉਂਦੇ ਨੇ। ਇਹ ਗੁਰੂ ਗ੍ਰੰਥ ਦੀਆਂ ਜਿਹੜਾ ਅਸਲ ਹੈ ਉਹ ਸਾਡੇ ਤੱਕ ਪਹੁੰਚਾਉਣ ਵਾਲੇ ਜਿਹੜੇ ਸਾਡੇ ਨਾਲ ਮੌਜੂਦ ਨੇ, ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਤੇ ਮੈਂ ਕਹਿੰਦਾ ਕਿ ਮੈਂ ਇਹਨਾਂ ਦੀ ਗੁਫ਼ਤਗੂ ਸੁਣ ਕੇ ਖੁਦ ਜਿਹੜਾ ਉਹ ਬਹੁਤ ਜ਼ਿਆਦਾ ਇਹਨਾਂ ਦਾ ਫੈਨ ਹੋ ਗਿਆ। ਤੇ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀਓ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਸ਼ੁਕਰ ਹੈ ਜੀ। ਅੱਛਾ, ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਇੱਕ ਤਾਂ ਤੁਹਾਨੂੰ ਬਹੁਤ ਜ਼ਿਆਦਾ ਵਧਾਈ ਹੋਵੇ, ਮੁਬਾਰਕਬਾਦ ਹੋਵੇ ਜਨਮ ਦੀ। ਤੇ ਦੂਸਰਾ ਜਿਹੜਾ ਹੈਗਾ ਅਸੀਂ ਇੱਕ ਲੰਬੀ ਸਟਰਗਲ ਤੇ ਬਾਅਦ ਆਪਣੇ ਰਾਈਟਸ ਲੈਣ ਤੇ ਵੀ ਕਿਸਾਨ ਜਿਹੜੇ ਉਹ ਵੀ ਕਾਮਯਾਬ ਹੋਏ ਨੇ। ਚਲੋ ਇੱਕ ਸਿਆਸੀ ਗੱਲ ਹੈਗੀ ਨੇ, ਲੇਕਿਨ ਮੈਨੂੰ ਤੁਸੀਂ ਇਹ ਦੱਸੋ ਸਰਦਾਰ ਜੀ ਕਿ ਅਸੀਂ ਜਿਹੜੇ ਹੈਗੇ ਆ ਪੀਸ ਦੀ, ਅਮਨ ਦੀ ਪ੍ਰਚਾਰ ਦੀ ਗੱਲ ਕਰਦੇ ਆ, ਤੇ ਇਹ ਲਾਂਘਾ ਖੁੱਲਿਆ ਹੈ, ਬੜੀ ਅੱਛੀ ਗੱਲ ਹੈਗੀ ਆ। ਸਾਡੀ ਵੀ ਖਾਹਿਸ਼ ਹੈਗੀ ਕਿ ਅਸੀਂ ਵੀ ਪਾਕਿਸਤਾਨੀ ਜਿਹੜੇ ਹੈਗੇ ਅਸੀਂ ਵੀ ਉੱਧਰ ਜਾਈਏ, ਅਜਮੇਰ ਸ਼ਰੀਫ ਜਾਈਏ, ਬਾਕੀ ਜਿਹੜੀਆਂ ਜਗ੍ਹਾ ਹੈਗਾ ਉੱਥੇ ਜਾਈਏ। ਤੁਸੀਂ ਕੀ ਸਮਝਦੇ ਹੋ ਕਿ ਇਸ ਦੋਵਾਂ ਮੁਲਕਾਂ ਦੀ ਜਨਤਾ ਨੂੰ ਜੋੜਨ 'ਚ ਸਭ ਤੋਂ ਜ਼ਰੂਰੀ ਐਲੀਮੈਂਟ ਜਿਹੜਾ ਉਹ ਕਿਹੜਾ ਹੋਏਗਾ? ਪੋਲੀਟੀਸ਼ੀਅਨ ਵਿੱਚੋਂ ਪੋਲਿਟਿਕਸ ਕਰਨੀ ਛੋੜ ਦੇਣ, ਕਿਉਂਕਿ ਜਦੋਂ ਪੋਲੀਟੀਸ਼ੀਅਨ ਵਿੱਚ ਆਉਂਦੇ ਨੇ ਤਾਂ ਮਸਲੇ ਉਲਝਦੇ ਨੇ, ਤੇ ਅਸੀਂ ਉਹਨਾਂ ਕੋਲ ਜਾਂਦੇ ਹਾਂ ਮਸਲਿਆਂ ਨੂੰ ਸੁਲਝਾਉਣ ਲਈ। ਮਸਲੇ ਤਾਂ ਉਹ ਬਣਾਉਂਦੇ ਨੇ, ਤੇ ਉਹਨਾਂ ਕੋਲ ਜਾ ਕੇ ਸਾਡੇ ਮਸਲੇ ਨਹੀਂ ਸੁਲਝ ਸਕਦੇ। ਮਸਲਿਆਂ ਦੇ ਸੁਲਝਣ ਦੇ ਵਾਸਤੇ ਗੁਰੂ ਨਾਨਕ ਸਤਿਗੁਰੂ ਜੈਸੇ ਫਕੀਰ ਪੀਰ ਗੁਰੂ ਕੋਲ ਆਉਣਾ ਪਏਗਾ, ਬਾਬਾ ਫਰੀਦ ਜੀ ਕੋਲ ਜਾਣਾ ਪਏਗਾ। ਜੇ ਬਾਬਾ ਫਰੀਦ ਜੀ ਦਾ ਇਹ ਗੱਲ ਸਾਰੇ ਸਮਝ ਲੈਣ, ਜੋ ਆਪਨੜੇ ਗਿਰਵਾਨ में सिर नीवा कर देख, जे तू अकल लतीफ़ काले लिख ना लेख, ਆਪਨੜੇ ਗਿਰਵਾਨ में सिर नीवा कर देख। ਤੇ ਇਹ ਸਾਰੇ ਮਸਲੇ ਇੱਥੋਂ ਹੱਲ ਹੁੰਦੇ ਨੇ, ਕਿਉਂਕਿ ਸੈਲਫ ਰਿਅਲਾਈਜੇਸ਼ਨ ਕਰਦੇ ਨਹੀਂ। ਉਹਨਾਂ ਦੇ ਮੋਟੀਵੇਸ਼ਨਸ, ਉਹਨਾਂ ਦੇ ਜਿਹੜੇ ਅੰਦਰ ਦੇ ਜ਼ਰੂਰਤਾਂ ਹੁੰਦੀਆਂ ਨੇ ਉਹ ਕੋਈ ਹੋਰ ਹੁੰਦੀਆਂ ਨੇ। ਇਸ ਵਾਸਤੇ ਉਹ ਮਸਲੇ ਬਣਾ ਕੇ ਹੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ। ਹੁਣ ਗੁਰੂ ਨਾਨਕ ਸਤਿਗੁਰੂ ਕੋਲ ਪੁੱਛੋ ਤਾਂ ਇੱਕੋ ਗੱਲ ਕਹਿੰਦੇ ਨੇ, ਦੇਖੋ ਚੰਦਨ ਕਾ ਫਲ ਚੰਦਨ ਵਾਸ, ਮਾਨਸ ਕਾ ਫਲ ਘਟ ਮੇਂ ਸਾਸ। ਚੰਦਨ ਦੇ 'ਚ ਉਸਦੀ ਖੁਸ਼ਬੂ ਹੋਵੇਗੀ ਤਾਂ ਉਹ ਚੰਦਨ ਹੋਵੇਗਾ, ਜੇ ਖੁਸ਼ਬੂ ਨਹੀਂ ਤਾਂ ਬਾਲਣ ਹੈ। ਸ਼ੇਖ ਸਾਦੀ ਸਾਹਿਬ ਨੇ ਕਿਹਾ, ਇਨਸਾਨ ਰਾ ਇਨਸਾਨੀਅਤ ਲਾਜ਼ਮਸਤ, ਊਦ ਰਾਗਰ ਬੂ ਨਾ ਬਾਸ਼ਦ ਹੈਜ਼ਮਸਤ। ਊਦ ਫਾਰਸੀ ਦੇ 'ਚ ਕਹਿੰਦੇ ਨੇ ਚੰਦਨ ਨੂੰ, ਸੰਦਲਵੁੱਡ ਨੂੰ। ਜੇ ਉਸਦੇ ਖੁਸ਼ਬੂ ਨਹੀਂ, ਚੁੱਕੇ ਖੁਸ਼ਬੂ ਕਰਕੇ ਤਾਂ ਉਹ ਸੰਦਲਵੁੱਡ ਹੈ। ਜੇ ਸੰਦਲਵੁੱਡ ਦੀ ਖੁਸ਼ਬੂ ਹੀ ਨਹੀਂ ਤਾਂ ਆਮ ਜਲਾਊ ਲੱਕੜੀ ਬਾਲਣ ਜਿਹੜੀ ਹੈ, ਹੈਜ਼ਮ ਜਿਹੜੀ ਹੈ, ਉਸ ਦੇ ਤੇ ਚੰਦਨ ਹੀ ਫਰਕ ਹੀ ਹੋਇਆ। ਜੇ ਇਨਸਾਨ ਦੇ 'ਚ ਇਨਸਾਨੀਅਤ ਨਹੀਂ, ਇਨਸਾਨੀਅਤ ਨੂੰ ਨਹੀਂ ਵੇਖਦਾ, ਉਹ ਸਿਰਫ ਆਪਣੇ ਪੋਲਿਟਿਕਸ ਨੂੰ ਵੇਖਦਾ ਹੈ, ਵੈਸਟਿਜ਼ ਇੰਟਰਸਟਿਡਸ ਨੂੰ ਵੇਖਦਾ ਹੈ, ਤਾਂ ਫਿਰ ਇਹ ਮਸਲੇ ਹੱਲ ਨਹੀਂ ਹੁੰਦੇ। ਕਿਉਂਕਿ ਮਸਲੇ ਉਹ ਪੈਦਾ ਕਰਦੇ ਨੇ, ਜਿਹੜੇ ਮਸਲੇ ਪੈਦਾ ਕਰਦੇ ਨੇ ਉਹ ਮਸਲੇ ਹੱਲ ਕਿੱਥੋਂ ਕਰਨਗੇ? ਪੀਸ, ਚੈਨ, ਭਾਈਚਾਰਾ ਕਿੱਥੋਂ ਹੋਵੇਗਾ? ਕਿਉਂਕਿ ਭਾਈਚਾਰਾ ਦੇ ਤਾਂ ਉਹ ਦੁਸ਼ਮਣ ਹੁੰਦੇ ਨੇ ਪੋਲੀਟੀਸ਼ੀਅਨ ਵਿੱਚੋਂ ਹਟ ਜਾਣ ਤਾਂ ਇਹ ਦੁਨੀਆ ਪੂਰੀ ਅਮਨ ਅਮਾਨ ਦੇ 'ਚ ਹੈ। ਚਿੜੀਆਂ ਦੇ 'ਚ, ਪਸ਼ੂ ਪੰਛੀਆਂ ਦੇ 'ਚ, ਦਰਖਤਾਂ ਦੇ 'ਚ ਬੜਾ ਅਮਨ ਅਮਾਨ ਹੈ, ਕਿਉਂਕਿ ਇਹਨਾਂ ਦੇ ਅੰਦਰ ਪੋਲੀਟੀਸ਼ੀਅਨ ਨਹੀਂ ਹੈ। ਸਾਡੇ ਅੰਦਰ ਪੋਲੀਟੀਸ਼ੀਅਨ ਬੈਠੇ ਹੋਏ ਹਨ। ਇਸ ਵਾਸਤੇ ਸਾਡੇ ਅਮਨ, ਚੈਨ, ਪ੍ਰੇਮ, ਪਿਆਰ, ਭਾਈਚਾਰਾ ਸਾਰੇ ਤਾਂ ਇਹਨਾਂ ਨੇ ਸਿਉਂਕ ਦੀ ਤਰ੍ਹਾਂ ਖਾਦੇ ਹੋਏ ਹਨ। ਫਿਰ ਇਹ ਆਪਣੇ ਬੰਦੇ ਰੱਖਦੇ ਨੇ ਜਿਹੜੇ ਅਮਨ ਨੂੰ ਖਰਾਬ ਕਰਨ ਵਾਲੇ ਹੁੰਦੇ ਨੇ। ਤਾਂ ਅਮਨ ਕਿਸ ਤਰ੍ਹਾਂ ਹੋਵੇ? ਪੋਲੀਟੀਸ਼ੀਅਨ ਵਿੱਚੋਂ ਹਟ ਜਾਣ, ਸਿਆਸੀ ਆਦਮੀ ਹਟ ਜਾਣ। ਅਸੀਂ ਤੁਸੀਂ ਆਪਸ ਵਿੱਚ ਨਹੀਂ ਲੜਦੇ, ਪਾਕਿਸਤਾਨੀ ਹਿੰਦੁਸਤਾਨੀ ਨਹੀਂ ਲੜਦਾ, ਚੀਨੀ ਨਹੀਂ ਲੜਦਾ, ਕੋਈ ਨਹੀਂ ਲੜਦਾ, ਦੁਨੀਆ ਦੇ 'ਚ ਕੋਈ ਨਹੀਂ ਲੜਦਾ। ਸਿਰਫ ਪੋਲੀਟੀਸ਼ੀਅਨ ਲੜਵਾਉਂਦੇ ਨੇ, ਤੇ ਅਸੀਂ ਫਿਰ ਪੋਲੀਟੀਸ਼ੀਅਨ ਕੋਲੋਂ ਉਮੀਦ ਰੱਖਦੇ ਹਾਂ, ਤਵੱਕੋ ਰੱਖਦੇ ਹਾਂ ਬਈ ਇਹ ਮਸਲੇ ਹੱਲ ਕਰੇ। ਕਿੱਥੋਂ ਹੱਲ ਕਰੇਗਾ? ਹੱਲ ਕਰ ਹੀ ਨਹੀਂ ਸਕਦਾ। ਬੁਨਿਆਦੀ ਗੱਲ ਇਹ ਹੈ, ਪੋਲੀਟੀਸ਼ੀਅਨ ਹਟ ਜਾਣ, ਤੇ ਪੋਲੀਟੀਸ਼ੀਅਨ ਦਾ ਪ੍ਰਾਪੇਗੰਡਾ ਕਰਨ ਵਾਲੇ ਜਿਹੜੇ ਪ੍ਰੋਫੈਸ਼ਨਲ ਹਨ ਉਹ ਹਟ ਜਾਣ। TV ਚੈਨਲ ਵੇਖੋ, ਐਂਕਰਸ ਵੇਖੋ, ਹੋਰ ਵੇਖੋ, ਉਹਨਾਂ ਦੇ ਉਹ ਜਿਹੜੇ ਪ੍ਰਾਪੇਗੰਡਾ ਕਰਨ ਵਾਲੀ ਉਹਨਾਂ ਨੇ ਮਸ਼ੀਨ ਰੱਖੀ ਹੋਈ ਹੁੰਦੀ ਹੈ ਉਹ ਹਟ ਜਾਣ ਤਾਂ ਇਹ ਅਮਨ ਅਮਾਨ ਬਾਈ ਪ੍ਰੋਡਕਟ ਹੈ। ਇਹ ਰਹਿਣ ਨਹੀਂ ਦਿੰਦੇ। ਗੱਲ ਇਹ ਹੈ, ਅਮਨ ਅਮਾਨ ਹੈ, ਸਕੂਨ ਹੈ ਅੰਦਰ, ਜਿਹੜੀ ਹੈ ਨਾ ਆਬੇ ਹਯਾਤ ਸਾਡੇ ਅੰਦਰ ਹੈ, ਉਹ ਹੈ।
ਲੇਕਿਨ ਇਹ ਰਹਿਣ ਨਹੀਂ ਦਿੰਦੇ। ਸਾਨੂੰ ਇਤਨਾ ਮਸਰੂਫ ਰੱਖਦੇ ਨੇ, ਇਤਨਾ ਬਿਜ਼ੀ ਰੱਖਦੇ ਨੇ, ਇਤਨੇ ਗਲਤ ਰਸਤੇ ਉੱਤੇ ਚਲਾਉਂਦੇ ਨੇ, ਯਾਨੀ ਕਿ ਚਾਰਾ ਹੀ ਨਹੀਂ ਰਹਿੰਦਾ, ਕੋਈ ਆਲਟਰਨੇਟਿਵ ਹੀ ਨਹੀਂ ਰੱਖਦੇ। ਤੇ ਆਲਟਰਨੇਟਿਵ ਜਿਹੜੀ ਹੈ ਉਹ ਇਹ ਦੋ ਗੱਲਾਂ ਦੇ ਵਿੱਚ ਹੈ, ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲਿਖ, ਆਪਨੜੇ ਗਿਰਵਾਨ ਮੇ ਸਿਰ ਨੀਵਾ ਕਰ ਦੇਖ। ਗੁਰੂ ਨਾਨਕ ਸਤਿਗੁਰੂ ਕਹਿੰਦੇ ਨੇ, ਚੰਦਨ ਕਾ ਫਲ ਚੰਦਨਵਾਸ, ਮਾਨਸ ਕਾ ਫਲ ਘਟ ਮਹਿਸਾਸ। ਚੰਦਨ ਦੇ ਵਿੱਚ ਉਸਦੀ ਖੁਸ਼ਬੂ, ਉਸਦੀ ਵਡਿਆਈ ਹੈ, ਇਨਸਾਨ ਦੇ ਵਿੱਚ ਇਨਸਾਨੀਅਤ ਖੁਸ਼ਬੂ ਦੀ ਤਰ੍ਹਾਂ ਹੈ। ਗੁਰੂ ਨਾਨਕ ਸਤਿਗੁਰੂ ਨੇ ਪਰਮਾਤਮਾ ਨੂੰ ਕੋਈ ਜਿਸਮ, ਕੋਈ ਇੱਕ ਜਗ੍ਹਾ ਤੇ ਰਹਿਣ ਵਾਲਾ ਨਹੀਂ ਕਿਹਾ, ਬਲਕਿ ਕਿਹਾ ਤੂੰ ਦੀਪਕ, ਤੂੰ ਧੂਪ, ਤੂੰ ਗਿਆਨ ਦਾ ਦੀਵਾ ਹੈ, ਤੂੰ ਧੂਪ ਖੁਸ਼ਬੂ ਹੈ। ਖੁਸ਼ਬੂ ਸਾਡੇ ਕੋਲ ਹੈ, ਪਰ ਇਹ ਰਹਿਣ ਨਹੀਂ ਦਿੰਦੇ, ਕਿਉਂਕਿ ਇਹਨਾਂ ਨੇ ਕੀ ਕੀਤਾ ਹੈ, ਅੱਗੇ ਗੰਦ ਸੁੱਟ ਦਿੰਦੇ ਨੇ ਤੇ ਪਿੱਛੋਂ ਹਵਾ ਚਲਾ ਦਿੰਦੇ ਨੇ, ਪੱਖੇ ਚਲਾ ਦਿੰਦੇ ਨੇ, ਲੋਕਾਂ ਕੋਲ ਗੰਦ ਦੀ ਬਦਬੂ ਜਾਂਦੀ ਹੈ, ਚੰਦਨ ਨੂੰ ਪਾਸੇ ਕਰ ਦਿੰਦੇ ਨੇ। ਇਨਸਾਨੀਅਤ ਨੂੰ ਇੰਨਾ ਪੋਲੀਟੀਸ਼ੀਅਨ ਨੇ ਪਾਸੇ ਕੀਤਾ ਹੈ, ਤੇ ਆਖਿਰ ਖਾਂਦੇ ਕੀ ਹਨ? ਰੋਟੀ ਖਾਣੀ ਹੁੰਦੀ ਹੈ ਨਾ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦਾ ਇੱਕ 3 ਬਚਨਾਂ ਦਾ ਇੱਕ ਹੈ, ਉਸ ਦੇ ਵਿੱਚ ਤੁਸੀਂ ਦੁਨੀਆ ਦੇ ਸਾਰੇ ਪੋਲੀਟੀਸ਼ੀਅਨ ਨੂੰ ਉਸ ਫਰੇਮ ਦੇ ਵਿੱਚ ਫਿਟ ਕਰ ਸਕਦੇ ਹੋ। ਵਾਅਦਾ ਕਰੇ ਕਹਾਣੀਆਂ, ਕੂੜ ਬੋਲ ਕਰੇ ਆਹਾਰ। ਵਾਅਦੇ ਕਰਦੇ ਨੇ, ਪ੍ਰੋਮਿਸ ਕਰਦੇ ਨੇ, ਡਿਬੇਟ ਕਰਦੇ ਨੇ, ਬਹਿਸ ਮੁਬਾਸਾ ਕਰਦੇ ਨੇ, ਕਹਾਣੀਆਂ ਪਾਉਂਦੇ ਨੇ, ਸਟੋਰੀਜ਼ ਘੜਦੇ ਨੇ। ਜਿਸ ਤਰ੍ਹਾਂ ਨਾਵਲਿਸਟ ਕਮਰੇ 'ਚ ਬੈਠ ਕੇ ਇੱਕ ਨਾਵਲ ਪੂਰਾ ਲਿਖ ਲੈਂਦਾ ਹੈ, ਉਸ ਦੇ 'ਚ ਕਰੈਕਟਰ ਵੀ ਲਿਖਦਾ ਹੈ, ਉਸ ਦੇ ਡਾਇਲੌਗਸ ਵੀ ਲਿਖਦਾ ਹੈ, ਉਸ ਦੇ 'ਚ ਜਿਹੜੀ ਹੈ ਸਿਚੁਏਸ਼ਨ ਵੀ ਲਿਖ ਦਿੰਦਾ ਹੈ। ਉਹ ਸਾਰੀ ਫੇਕ ਹੁੰਦੀ ਹੈ, ਪਰ ਜਦੋਂ ਕੋਈ ਪੜ੍ਹਦਾ ਤਾਂ ਉਹਨੂੰ ਲੱਗਦਾ ਹੈ ਰੀਅਲ ਹੈ। ਇਸ ਤਰ੍ਹਾਂ ਪੋਲੀਟੀਸ਼ੀਅਨ ਸਾਰੇ ਇਹ ਕੁਝ ਕਰਦੇ ਨੇ। ਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਨੇ, ਵਾਅਦਾ ਕਰਦੇ ਨੇ, ਵਾਦ ਵਿਵਾਦ ਡਿਬੇਟ ਕਰਦੇ ਨੇ, ਡਿਸਕਸ਼ਨ ਕਰਦੇ ਨੇ। ਡਿਸਕਸ਼ਨ ਦਾ ਜਿਹੜਾ ਸਿਰਾ ਹੈ ਉਹ ਡਿਸਪਿਊਟ ਹੈ। ਡਿਸਕਸ਼ਨ ਦਾ ਸਿਰਾ ਡਾਇਲੌਗਸ ਹੋਣੇ ਚਾਹੀਦੇ ਨੇ, ਉਹ ਕਰਦੇ ਨਹੀਂ, ਡਿਸਪਿਊਟ ਬਣਾ ਦਿੰਦੇ ਨੇ। ਤੇ ਡਿਸਪਿਊਟ ਵਿੱਚ ਦੂਸਰੇ ਨੂੰ ਕਸੂਰਵਾਰ ਠਹਿਰਾਉਂਦੇ ਨੇ, ਆਪਣੇ ਆਪ ਨੂੰ ਬਚਾਉਂਦੇ ਨੇ, ਦੂਜਾ ਉਹਨੂੰ ਕਸੂਰਵਾਰ ਠਹਿਰਾਉਂਦਾ ਹੈ। ਇਹ ਝਗੜਾ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ, ਅਖੀਰ ਦੇ ਵਿੱਚ ਝੂਠ ਬੋਲ ਕੇ ਰੋਟੀ ਖਾਂਦੇ ਨੇ। ਹੁਣ ਕੋਈ ਵੀ ਪੋਲੀਟੀਸ਼ੀਅਨ ਹੋਵੇ, ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ, ਟੌਪ ਪੋਜੀਸ਼ਨ 'ਤੇ ਹੋਵੇ, ਕਿ ਉਹ ਰੋਟੀ ਤੋਂ ਇਲਾਵਾ ਕੁਝ ਖਾਂਦਾ ਹੈ? ਤੇ ਇਸ ਰੋਟੀ ਦੇ ਵਾਸਤੇ ਐਡਾ ਤਰੱਦਦ, ਐਡਾ ਖੂਨ ਖਰਾਬਾ। ਸਿਕੰਦਰ ਨੇ, ਡਾਇਓਜਨੀਜ਼ ਇੱਕ ਫਕੀਰ ਸੀ, ਉਸ ਨੂੰ ਕਹਿੰਦਾ ਮੈਨੂੰ ਅਸੀਸ ਦੇ। ਕਿਸ ਦੀ ਮੰਗਦਾ ਅਸੀਸ? ਕਹਿੰਦਾ ਉਹ ਮੁਲਕ ਜਿੱਤਾਂ, ਉਹ ਮੁਲਕ ਜਿੱਤਾਂ, ਉਹ ਮੁਲਕ ਜਿੱਤਾਂ, ਏਸ਼ੀਆ ਮਾਈਨਰ ਜਿੱਤ ਲਵਾਂ। ਹਰ ਵਕਤ ਡਾਇਓਜਨੀਜ਼ ਕਹਿੰਦਾ ਸੀ ਫਿਰ ਕੀ ਹੋਵੇਗਾ? ਕਹਿੰਦਾ ਫਿਰ ਉਹਨੂੰ ਜਿੱਤਾਂਗਾ। ਫਿਰ ਕੀ ਹੋਵੇਗਾ? ਉਹਨੂੰ ਜਿੱਤਾਂਗਾ। ਫਿਰ ਕੀ ਹੋਵੇਗਾ? ਉਹਨੂੰ ਜਿੱਤਾਂਗਾ। ਤੇ ਜਦੋਂ ਸਾਰੀ ਦੁਨੀਆ ਜਿੱਤੀ ਗਈ ਤੇ ਸਿਕੰਦਰ ਕਹਿਣ ਤੋਂ ਪੁੱਛਦਾ ਫਿਰ ਕੀ ਕਰੇਗਾ? ਕਹਿੰਦਾ ਮੈਂ ਆਰਾਮ ਕਰਾਂਗਾ। ਡਾਇਓਜਨੀਜ਼ ਕਹਿੰਦਾ ਹੁਣੀ ਕਰ ਲਿਆ ਆਰਾਮ, ਮੈਂ ਵੀ ਕਰ ਰਿਹਾ ਹੁਣੇ ਲਮਾ ਮੌਜੂਦ ਨੇ, ਇੰਜੋਏ ਕਰ, ਇਸ ਨੂੰ ਤੂੰ ਮਾਣ। ਪਰ ਨਹੀਂ, ਉਹ ਹਵਸ ऐसी है, हवस के बंदे इमाम बेच देते हैं, खुदा के घर के नाम खुदा बेच दे। ਅੱਛਾ, ਤੁਸੀਂ ਮੀਡੀਆ ਪ੍ਰੋਪੇਗੈਂਡਾ ਦੀ ਗੱਲ ਕੀਤੀ ਹੈਗੀ ਹੈ ਕਿ ਪੋਲੀਟੀਸ਼ੀਅਨਸ ਜਿਹੜੇ ਹੈਗੇ, ਮੀਡੀਆ ਨੂੰ ਬੜਾ ਰੋਲ ਹੈਗਾ, ਇਹਨੂੰ 4th ਪਿਲਰ ਕਿਹਾ ਜਾਂਦਾ ਹੈ ਸਾਡੀ ਸੁਸਾਇਟੀ ਦੇ ਵਿੱਚ, ਹਕੂਮਤਾਂ ਬਣਾਉਣ 'ਚ ਤੇ ਸੁੱਟਣ ਦੇ ਵਿੱਚ। ਠੀਕ ਹੈ, ਮੀਡੀਆ ਤਾਂ ਸਟੇਕ ਹੋਲਡਰ ਹੈ ਉਹਨਾਂ ਦਾ। ਤੁਸੀਂ ਨਹੀਂ ਸਮਝਦੇ ਜਿਸ ਤਰ੍ਹਾਂ ਤੁਸੀਂ ਗਿਆਨ ਵੰਡਦੇ ਹੋ ਗੁਰਦੁਆਰੇ 'ਚ ਆ ਕੇ, ਇਸੇ ਤਰ੍ਹਾਂ ਹੀ ਮਸਾਜਿਦ ਦੇ ਵਿੱਚ, ਮੰਦਿਰ ਦੇ ਵਿੱਚ ਜਿਹੜੇ ਓਪੀਨੀਅਨ ਲੀਡਰ, ਜਿਹਨੂੰ ਅਸੀਂ ਮੁੱਲਾ ਕਹਿੰਦੇ ਹਾਂ, ਜਿਹਨੂੰ ਅਸੀਂ ਪੰਡਤ ਕਹਿੰਦੇ ਹਾਂ, ਜਿਹਨੂੰ ਅਸੀਂ ਗੁਰਦੁਆਰੇ ਦਾ ਓਪੀਨੀਅਨ ਲੀਡਰ ਕਹਿੰਦੇ, ਉਹ ਇੱਦਾਂ ਦੀਆਂ ਗੱਲਾਂ ਲੋਕਾਂ ਨੂੰ ਦੱਸੇ, ਨਾ ਕਿ ਸਵਾਬ ਵਾਲੀਆਂ ਗੱਲਾਂ। ਅਸੀਂ ਬਹੁਤ ਸੁਣ ਲਈਆਂ ਕਿ ਆਹ ਪੜ੍ਹ ਲਓ ਤੇ ਇੰਨਾ ਸਵਾਬ ਮਿਲਦਾ। ਜਿਹੜੀਆਂ ਮੌਜੂਦਾ ਗੱਲਾਂ ਹੋ ਰਹੀਆਂ, ਮੌਜੂਦਾ ਤਨਾਜ਼ਰ 'ਚ ਹੋ ਰਹੀਆਂ, ਤੁਸੀਂ ਨਹੀਂ ਸਮਝਦੇ ਇਹ ਗੱਲਾਂ ਹੋਣੀਆਂ ਚਾਹੀਦੀਆਂ? ਉਹ ਹੋਣੀਆਂ ਚਾਹੀਦੀਆਂ ਨੇ, ਪਰ ਪ੍ਰੋਬਲਮ ਇਹ ਹੈ ਬਈ ਪੋਲੀਟੀਸ਼ੀਅਨ ਦਾ ਅਸਰ ਉਹਨਾਂ 'ਤੇ ਵੀ ਹੈ। ਗੁਰਦੁਆਰੇ, ਮੰਦਰ, ਮਸਜਿਦ ਦੇ ਵਿੱਚ ਹੈ। ਇਹ ਮੋਮਨ ਹੈ, ਇਹ ਕਰ ਸਕਦਾ ਹੈ। ਇਹ ਗੈਰ ਮੋਮਨ ਹੈ, ਇਹ ਸਾਨੂੰ ਆਵਾਜ਼ ਕਿਸ ਤਰ੍ਹਾਂ ਕਰਕੇ ਸੁਣਾ ਸਕਦਾ ਹੈ? ਕਿਉਂ ਦਾ ਪੰਡਤ? ਇਹ ਪੰਡਤ ਨਹੀਂ ਹੈ, ਉੱਚੀ ਜ਼ਾਤ ਦਾ ਨਹੀਂ ਹੈ, ਛੋਟੀ ਜ਼ਾਤ ਦਾ ਹੈ। ਰਵਿਦਾਸ ਜੀ ਉਹਨਾਂ ਦੀ ਨਜ਼ਰ ਦੇ ਛੋਟੀ ਜ਼ਾਤ ਦੇ ਸਨ, ਕਬੀਰ ਜੀ ਸਨ, ਉਹਨਾਂ ਨੂੰ ਨੇੜੇ ਨਹੀਂ ਸੀ ਆਉਣ ਦਿੰਦੇ। ਨਾਮਦੇਵ ਵੀ ਇਹੀ ਸੀ। ਉਹ ਆਪ ਕਹਿੰਦੇ ਨੇ ਸ਼ੂਦਰ ਸਮਝਦੇ ਹੋ? ਸੂਦ ਕਰ ਮਾਰ ਉਠਾਇਓ, ਕਾ ਕਰੋ ਬਾਪ ਬੀਠਲਾ। ਦਰਅਸਲ ਧਰਮ ਦੇ ਸਾਰੇ ਹੀ ਰਿਚੁਅਲਸ, ਚੂँਕਿ ਉਹ ਵੈਲਥ ਓਰੀਐਂਟਡ ਹਨ। ਪ੍ਰੋਬਲਮ ਇੱਥੇ ਆਉਂਦੀ ਹੈ, ਵੈਲਥ ਓਰੀਐਂਟਡ ਹਨ, ਅਤੇ ਵੈਲਥੀ ਆਦਮੀ ਉਹਨਾਂ ਨੂੰ ਜਦੋਂ ਕਰਦਾ ਹੈ
ਤੇ ਜਿਹੜੇ ਸੋ ਕੋਲਡ ਰਿਲੀਜੀਅਸ ਪਰਸਨ ਹਨ, ਜਿਹੜੇ ਰਿਚੁਅਲਸ ਕਰਾਉਂਦੇ ਨੇ, ਉਹਨਾਂ ਦੀ ਇਨਕਮ ਹੈ। ਤੇ ਕੋਈ ਦੁਕਾਨਦਾਰ ਕਿਸੇ ਗ੍ਰਾਹਕ ਨੂੰ ਕਿਉਂ ਛੋੜੇਗਾ? ਉਸ ਨਾਲ ਤਾਂ ਉਸਦੀ ਇਨਕਮ ਹੈ। ਇਸ ਵਾਸਤੇ ਸਟੇਟ ਤੇ ਚਰਚ ਦੀ ਜਿਹੜੀ ਨੈਗੋਸੀਏਸ਼ਨ ਹੈ, ਇਸੇ ਕਨਸੈਪਟ ਦੇ ਵਿੱਚ ਹੈ। ਉਹ ਸਟੇਟ, ਉਹ ਚਰਚ ਕੋਈ ਵੀ ਹੋ ਸਕਦਾ ਹੈ, ਗੁਰਦੁਆਰਾ ਹੈ, ਮੰਦਰ ਹੈ, ਮਸਜਿਦ ਹੈ, ਇਹ ਹੈ, ਉਹ ਹੈ, ਨਾਂ ਦੇ ਫਰਕ ਹਨ, ਲੇਕਿਨ ਬੇਸਿਕ ਜਿਹੜੀ ਟੈਨੈਂਟ ਹੈ ਉਹ ਇੱਕੋ ਹੀ ਹੈ। ਇਹ ਇੱਕ ਪ੍ਰੋਬਲਮ। ਮੈਂ ਤੁਹਾਡਾ ਬਹੁਤ ਟਾਈਮ ਲੈ ਲਿਆ। ਆਖਰੀ ਸਵਾਲ ਜਿਹੜਾ ਮੈਂ ਕਰਾਂਗਾ ਕਿ ਮੈਂ ਇੱਥੇ ਬੈਠਾ ਪਾਕਿਸਤਾਨ 'ਚ ਮੁਸਲਿਮ, ਮੈਂ ਦੂਸਰੇ ਦੇਸ਼ ਦੇ ਵਿੱਚ, ਭਾਰਤ ਦੇ ਵਿੱਚ, ਜਿਹਨੂੰ ਮੈਂ ਵਰੁਣ ਨਾਮ ਹੋਵੇ, ਉਹਦਾ ਗੁਰੇਕਪਾਲ ਨਾਮ ਹੋਵੇ, ਕੋਈ ਵੀ ਉਹ ਹੋਵੇ, ਮੈਂ ਉਹਨਾਂ ਨਫ਼ਰਤ ਸਿਰਫ ਇਸ ਬੇਸ ਤੇ ਕਰਾਂ ਜੀ ਕਿ ਮੇਰਾ ਪੋਲੀਟੀਸ਼ੀਅਨ ਕਹਿੰਦਾ ਹੈਗਾ, ਕਿਉਂਕਿ ਮੇਰਾ ਹੁਕਮਰਾਨ ਉਸ ਹੁਕਮਰਾਨ ਨਾਲ ਨਫ਼ਰਤ ਕਰਦਾ, ਮੈਂ ਇਸ ਬੇਸ ਤੇ ਉਹਦੇ ਨਾਲ ਕਿਉਂ ਨਫ਼ਰਤ ਕਰਾਂ? ਦੋਵੇਂ ਮੁਲਕਾਂ ਦੀ ਜਿਹੜੀ ਜਨਤਾ ਹੈਗੀ, ਇਹਨਾਂ ਨੂੰ ਤੁਸੀਂ ਇੱਕ ਪੈਗਾਮ ਰਿਕਾਰਡ ਕਰਾਉਣਾ ਹੈ, ਉਹ ਰਿਕਾਰਡ ਕਰੋ। ਪੈਗਾਮ ਇੱਕੋ ਹੀ ਹੈ ਬਈ ਤੁਸੀਂ ਸੱਚ ਨੂੰ, ਹਕੀਕਤ ਨੂੰ ਵੇਖੋ। ਜੇ ਤੁਸੀਂ ਹਕੀਕਤ ਨੂੰ ਤੇ ਸੱਚ ਨੂੰ ਵੇਖੋਗੇ, ਰਸਤਾ ਕੋਈ ਹੋਵੇ, ਸ਼ਰਾ, ਮਾਰਫਤ, ਤਰੀਕਤ, ਫਿਰ ਹਕੀਕਤ, ਤੁਸੀਂ ਹਕੀਕਤ ਨੂੰ ਵੇਖੋ, ਹੱਕ ਨੂੰ ਵੇਖੋ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਮੇਰਾ ਪਰਮਾਤਮਾ ਕੋਈ ਹੋਰ ਨਹੀਂ ਹੈ, ਉਹ ਸੱਚ ਹੈ, ਨਿਰਾ ਸੱਚ ਹੈ ਤੇ ਨਿਰੋਲ ਸੱਚ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਸ ਦਾ ਮਤਲਬ ਹੈ ਤੁਸੀਂ ਸੱਚੇ ਹੋਵੋ, ਟਰੁਥਫੁਲ ਹੋਵੋ। ਦੂਜੇ ਦੇ ਵਾਸਤੇ ਬਾਅਦ ਦੇ ਵਿੱਚ, ਪਹਿਲੇ ਆਪਣੇ ਵਾਸਤੇ ਟਰੁਥਫੁਲ ਹੋਵੋ। ਜੇ ਆਪਣੇ ਵਾਸਤੇ, ਆਪਣੇ ਲਈ ਟਰੁਥਫੁਲ ਨਹੀਂ ਹੋਵੋਗੇ, ਸੱਚੇ ਨਹੀਂ ਹੋਵੋਗੇ, ਤਾਂ ਸੱਚਾ ਪਰਮਾਤਮਾ ਨਾਲ ਮਿਲ ਨਹੀਂ ਸਕੋਗੇ। ਉਹ ਵੀ ਤੁਹਾਡੇ ਪਾਰਟ ਆਫ ਪੋਲਿਟਿਕਸ ਹੋਵੇਗਾ। ਤੁਸੀਂ ਪਰਮਾਤਮਾ ਨੂੰ ਵੀ ਆਪਣੀ ਪੋਲਿਟਿਕਸ ਦਾ ਹਿੱਸਾ ਬਣਾਇਆ ਹੋਇਆ ਹੈ। ਤੇ ਗੁਰੂ ਨਾਨਕ ਸਤਿਗੁਰੂ ਕਹਿੰਦੇ ਨੇ, ਰੱਬ ਦਾ ਵਾਸਤਾ ਜੇ, ਫਿਰ ਵੀ ਰੱਬ ਦਾ ਵਾਸਤਾ ਪਾ ਕੇ ਕਹਿੰਦੇ ਨੇ, ਇੱਕ ਪਰਮਾਤਮਾ ਛੋੜ ਦਿਓ ਉਸ ਗਰੀਬ ਵਿਚਾਰੇ ਨੂੰ, ਉਹਨੂੰ ਆਪਣੀ ਸਿਆਸਤ ਦਾ ਤੁਸੀਂ ਟੂਲ ਨਾ ਬਣਾਓ, ਤੇ ਟੂਲ ਬਣਾ ਕੇ ਰੱਖ ਦਿੱਤਾ ਹੈ। ਇਹ ਸੰਦੇਸ਼ ਗੁਰੂ ਨਾਨਕ ਸਾਰੇ 40,000 ਮੀਲ ਦਾ ਸਫ਼ਰ ਕਰਦੇ ਹੋਏ ਇਹੀ ਦਿੱਤਾ ਹੈ, ਰੱਬ ਦਾ ਵਾਸਤਾ ਜੇ। ਰੱਬ ਨੂੰ ਅੱਗੇ ਰੱਖ ਕੇ ਕਹਿੰਦੇ ਨੇ, ਰੱਬ ਨੂੰ ਆਪਣੀ ਹਵਸ ਦਾ, ਆਪਣੀ ਸਿਆਸਤ ਦਾ ਟੂਲ ਨਾ ਬਣਾਓ, ਹਿੱਸਾ ਨਾ ਬਣਾਓ। ਜੇ ਤੁਸੀਂ ਹਿੱਸਾ ਬਣਾਇਆ, ਤਬਾਹ ਤੁਸੀਂ ਹੋਵੋਗੇ, ਦੁਨੀਆ ਤਬਾਹ ਹੋਵੇਗੀ, ਬਚਾ ਲਓ।